ਜੈਨੇਟ ਯੈਲਨ ਹੁਣਾਂ ਦਾ ਬਿਆਨ ਬੜੇ ਚਿਰਾਂ ਬਾਅਦ ਅੱਜ ਸੁਣਨ ਨੂੰ ਮਿਲਿਆ ਆ। ਆਪਾਂ ਨੂੰ ਪਤਾ ਵੀ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਵੀ ਇੰਟਰਸਟ ਰੇਟ ਕੱਟ ਕਰਨ ਵਾਲੇ ਆ ਤੇ ਹੁਣ ਇਸੇ ਹੀ ਪ੍ਰਸ਼ਾਸਨ ਦੇ ਆ, ਸੋ ਇਸ ਪ੍ਰਸ਼ਾਸਨ ਦੀਆਂ ਸਿਫਤਾਂ ਵੀ ਇਹਨਾਂ ਨੂੰ ਕਰਨੀਆਂ ਹੀ ਪੈਣੀਆਂ, ਉਹ ਕਰ ਰਹੇ ਆ। ਟ੍ਰੈਜਰੀ ਸਕੱਤਰ ਜਿਹੜੇ ਜੈਨੇਟ ਯੈਲਨ ਆ, ਉਹ ਕਹਿੰਦੇ ਆ ਵੀ ਯੂਐਸ ਦੀ ਇਕੋਨਮੀ ਇਸ ਟਾਈਮ ਠੀਕ ਠਾਕ ਆ, ਸਿਹਤਮੰਦ ਆ, ਤੇ ਪਿਛਲੇ ਮਹੀਨਿਆਂ ਦੇ ਵਿੱਚ ਜਿਹੜਾ ਜੌਬਸ ਡਾਟਾ ਜਿਹੜਾ ਠੰਡਾ ਆਇਆ ਆ, ਉੱਥੋਂ ਕਹਿੰਦੇ ਵੀ ਇਹੀ ਇਸ਼ਾਰਾ ਮਿਲ ਰਿਹਾ ਵੀ ਆਪਾਂ ਜਿਹੜੀ ਆ ਸੌਫਟ ਲੈਂਡਿੰਗ ਦੇ ਵੱਲ ਨੂੰ ਜਾ ਰਹੇ ਹਾਂ, ਨਾ ਕਿ ਰਿਸੈਸ਼ਨ ਵੱਲ ਨੂੰ। ਇਹ ਇਹਨਾਂ ਦਾ ਬਿਆਨ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਜਾਂ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਇਦਾਂ ਦਾ ਜਿਹੜਾ ਆਇਆ ਸੀ। ਉਸ ਤੋਂ ਬਾਅਦ ਇਦਾਂ ਸੀਗਾ ਵੀ ਲੰਬੀ ਛੁੱਟੀ ਦੇ ਕਿਤੇ ਜਿਹੜੇ ਉਹ ਚਲੇ ਗਏ। ਇਹਨਾਂ ਦੇ ਬਹੁਤ ਘੱਟ ਬਿਆਨ ਜਿਹੜੇ ਉਹ ਦੇਖਣ ਨੂੰ ਜਾਂ ਇਹ ਪਬਲਿਕ ਦੇ ਵਿੱਚ ਜਿਹੜੇ ਉਹ ਘੱਟ ਜਿਹੜੇ ਰਹੇ ਆ, ਜਾਂ ਫਿਰ ਕੋਈ ਇਦਾਂ ਦੀ ਗੱਲ ਨਹੀਂ ਕਹੀ ਜਿਹਦੇ ਕਰਕੇ ਬਾੜੀ ਜਿਹੜੀ ਉਹ ਗੱਲ ਬਣੀ ਹੋਵੇ। ਜੈਨੇਟ ਯੈਲਨ ਨੇ ਕਿਹਾ ਵੀ ਯੂਐਸ ਦੇ ਵਿੱਚ ਜਿਹੜੀਆਂ ਹੁਣ ਅੱਗੇ ਤੁਹਾਨੂੰ ਹੋਰ ਲੇਆਫਸ, ਜਿਹੜੀਆਂ ਮੀਨਿੰਗਫੁਲ ਲੇਆਫਸ ਆ, ਉਹ ਨਹੀਂ ਮਿਲਣਗੀਆਂ ਤੇ ਇਕੋਨਮੀ ਇਸ ਟਾਈਮ ਰਿਕਵਰੀ ਮੋਡ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਲੋਕਾਂ ਦਾ ਭਰੋਸਾ ਬਣਾਉਣ ਦੇ ਲਈ ਜਾਂ ਮੰਨਣ ਦੇ ਲਈ ਜਿਹੜੇ ਜੈਨੇਟ ਯੈਲਨ ਹੁਣਾਂ ਦਾ ਇਹ ਜਿਹੜਾ ਇਹ ਬਿਆਨ ਇਸ ਟਾਈਮ ਆਇਆ ਹੈਗਾ ਆ। ਸੋ ਕਹਿੰਦੇ ਵੀ ਆਪਾਂ ਦੇਖਿਆ ਸੀਗਾ ਵੀ ਸ਼ੁਰੂਆਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਇਰਿੰਗ ਫਰੈਂਜ਼ੀ ਜਿਹੜੀ ਉਹ ਦੇਖੀ ਸੀ, ਉਹ ਹੁਣ ਟੋਟਲੀ ਜਿਹੜੀ ਇਸ ਟਾਈਮ ਘਟ ਚੁੱਕੀ ਆ ਤੇ ਆਪਾਂ ਮੀਨਿੰਗਫੁਲ ਲੇਆਫਸ ਜਿਹੜੀਆਂ ਆ ਉਹ ਦੇਖ ਰਹੇ ਆ। ਸੋ ਭਾਈ ਜਿਨ੍ਹਾਂ ਦੀਆਂ ਜੌਬਸ ਜਾ ਰਹੀਆਂ ਆ, ਜੈਨੇਟ ਯੈਲਨ ਕਹਿ ਰਹੀ ਹੈ ਵੀ ਨਹੀਂ ਇਹ ਲੋੜ ਹੀ ਸੀਗੀ, ਇਹ ਮੀਨਿੰਗਫੁਲ ਸੀਗੀਆਂ ਤਾਂ ਤੁਹਾਨੂੰ ਲੇਆਫ ਜਿਹੜਾ ਉਹ ਕਰ ਰਹੇ ਆ। ਸੋ ਇਹ ਦੇਖੋ ਕਿੱਦਾਂ ਲੋਕਾਂ ਨੂੰ ਟਵਿਸਟ ਜਿਹੜਾ ਉਹ ਕਰ ਦਿੰਦੇ ਆ। ਜੇ ਇੱਕ ਬੰਦੇ ਦੀ ਜਿਹੜੀ ਰੋਜੀ ਰੋਟੀ ਚਲੇ ਜਾਂਦੀ ਹੈ ਤੇ ਉਹਨੂੰ ਮੀਨਿੰਗਫੁਲ ਲੇਆਫ ਕਹਿ ਕੇ ਜਿਹੜੇ ਆ ਲੋਕਾਂ ਨੂੰ ਪਤਾ ਨਹੀਂ ਉਹਦਾ ਚਾਰ ਪਾਉਣਾ ਲੋਕਾਂ ਨੇ ਜਾਂ ਕੀ ਜਿਹੜਾ ਉਸ ਦੇ ਵਿੱਚ ਕਰਨਗੇ। ਬਾਕੀ ਇਕੋਨਮੀ ਨੂੰ ਲੈ ਕੇ ਆਪਾਂ ਦੇਖਿਆ ਵੀ ਪਿਛਲੇ ਮਹੀਨੇ ਦੇ ਜਿਹੜੇ ਆંકੜੇ ਆ ਉਹ ਵੀ ਇੰਨੇ ਗੁੱਡ ਤਾਂ ਨਹੀਂ ਆ। 1,42,000 ਹੀ ਜਿਹੜੀਆਂ ਨਾਨ ਫਾਰਮ ਜੌਬਸ ਉਹ ਕ੍ਰੀਏਟ ਹੋਈਆਂ ਆ। ਇਹਦੇ ਕਰਕੇ ਆਪਾਂ ਇਹ ਵੀ ਦੇਖਿਆ ਸੀਗਾ ਵੀ ਪਿਛਲੇ ਵੀਕ ਦੇ ਵਿੱਚ ਸਟਾਕ ਮਾਰਕੀਟ ਕਾਫੀ ਜ਼ਿਆਦਾ ਥੱਲੇ ਵੱਲ ਨੂੰ ਵੀ ਜਿਹੜੀ ਗਈ ਸੀਗੀ। ਡਾਓ ਜੋਨ ਵਾਲੇ ਮੰਨਦੇ ਸੀਗੇ ਵੀ 1,61,000 ਜਿਹੜੀਆਂ ਜੌਬਸ ਕ੍ਰੀਏਟ ਹੋਣਗੀਆਂ, ਪਰ ਉਸ ਤੋਂ ਵੀ ਤਕਰੀਬਨ 20,000 ਦਾ ਆંકੜਾ ਘੱਟ ਜਿਹੜਾ ਉਹ ਨਜ਼ਰ ਜਿਹੜਾ ਉਹ ਆਇਆ ਆ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ 4.2% ਦੇ ਉੱਤੇ ਜਿਹੜੀ ਉਹ ਰਹੀ ਹੈਗੀ ਆ। ਸੋ ਸਟਾਕ ਮਾਰਕੀਟ ਦੇ ਵਿੱਚ ਆਪਾਂ ਦੇਖਿਆ ਵੀ ਸੈਲ ਆਫ ਜਿਹੜਾ ਉਹ ਕਾਫੀ ਹੋਇਆ ਆ। ਪਰ ਅੱਜ ਜਿਹੜਾ ਹਰਜੋਤ ਸਿੰਘ ਜੀ ਡਾਓ ਜੋਨ ਇੱਕ ਵਾਰੀ ਫਿਰ ਇਹਨਾਂ ਦੇ ਬਿਆਨ ਜੇ ਆਇਆ ਆ, ਇਸ ਦੀ ਚਰਚਾ ਜਿਹੜੀ ਚੱਲੀ ਆ ਤੇ 600 ਪੁਆਇੰਟ ਅੱਜ ਤਾਂ ਵੱਲ ਨੂੰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ 1.5% ਇਸ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਤੇ S&P 500 ਵੀ 1.2% ਉੱਤੇ ਚੱਲ ਰਿਹਾ, ਜਿਸ ਟਾਈਮ ਦੇ ਉੱਤੇ ਆਪਾਂ ਹੁਣ ਤੁਹਾਡੇ ਨਾਲ 9:45 ਵਜੇ ਸਵੇਰ ਦੇ ਕੈਲੀਫੋਰਨੀਆ ਦੇ ਟਾਈਮ ਦੇ ਹਿਸਾਬ ਦੇ ਨਾਲ ਗੱਲ ਕਰ ਰਹੇ ਹੈਗੇ।